ਅਗਲੀ ਜਿਹੜੀ ਆ ਖਬਰ ਵੱਲ ਚੱਲੀਏ। ਸਾਡੇ ਦੋਸਤ ਰਾਜਪਾਲ ਸੰਧੂ ਉਹਨਾਂ ਦੀ ਵੀ ਕਾਲ ਆਈ ਸੀ ਬੇਕਰਸਫੀਲਡ ਤੋਂ। ਪ੍ਰੋਪੋਜੀਸ਼ਨ 47 ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਹੋਮਲੈਸਨੈਸ, ਡਰੱਗ ਐਡਿਕਸ਼ਨ ਤੇ ਥੈਫਟ ਰਿਡਕਸ਼ਨ ਐਕਟ, ਜੋ ਪ੍ਰੋਪੋਜੀਸ਼ਨ 47 ਆ, ਉਹਦੇ ਚ ਸੋਧ ਕਰਨ ਦੇ ਲਈ ਸਿਗਨੇਚਰ ਡਰਾਈਵ ਚੱਲ ਰਹੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ $950 ਤੱਕ ਜੇ ਕੋਈ ਚੋਰੀ ਕਰਕੇ ਲੈ ਜਾਂਦਾ ਉਹ ਤੇ ਮਿਸਡਮੀਨਰ ਚਾਰਜ ਲੱਗਦੇ ਆ। ਪਰ ਪ੍ਰੋਬਲਮ ਇਹ ਆ ਵੀ ਉਹ ਜਦੋਂ ਵੀ ਤੁਸੀਂ ਪੁਲਿਸ ਨੂੰ ਕਾਲ ਕਰੋ ਜਾਂ ਉਹ ਆਉਂਦੇ ਨਹੀਂ ਜਾਂ ਚਾਰਜ ਉਹ ਲਾਉਂਦੇ ਨਹੀਂ, ਵੀ ਅਲਟੀਮੇਟਲੀ ਇਹ ਬੰਦੇ ਨੇ ਛੁੱਟ ਜਾਣਾ ਆ। ਇਸ ਕਰਕੇ ਚੋਰਾਂ ਦੀ ਜਿਹੜੀ ਗਿਣਤੀ ਆ, ਉਹ ਚੋਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਈਵਨ ਦੋ ਹੁਣ ਉਹਨਾਂ ਨੂੰ 1 ਮਿਲੀਅਨ ਦੇ ਕਰੀਬ ਸਿਗਨੇਚਰ ਚਾਹੀਦੇ ਆ। ਮੇਰੇ ਖਿਆਲ ਨਾਲ 7 ਲੱਖ ਤਾਂ 7.5 ਲੱਖ ਹੋ ਚੁੱਕੇ ਆ ਅਪ੍ਰੈਲ ਮਹੀਨੇ ਤਾਈਂ, ਤੇ ਫਿਰ ਇਹ ਬੈਲਟ ਦੇ ਉੱਤੇ ਆਊਗਾ। ਇਸ ਦੇ ਵਿੱਚ ਮੈਂ ਥੋੜਾ ਕਲੀਅਰ ਜ਼ਰੂਰ ਸਾਰਿਆਂ ਨੂੰ ਕਰਦਾ, ਕਿਉਂਕਿ ਆਪਣੇ ਕੀ ਹੁੰਦੇ ਆ, ਇੱਕ ਦੂਜੇ ਦੇ ਮਗਰ ਲੱਗ ਕੇ ਆਪਾਂ ਜਿਹੜੇ ਕਰਦੇ ਆ ਤੇ ਸਾਨੂੰ ਅੰਡਰਸਟੈਂਡ ਨਹੀਂ ਹੁੰਦਾ ਵੀ ਪੂਰਾ ਬਿੱਲ ਦੇ ਵਿੱਚ ਹੈ ਕੀ ਹੈਗਾ। ਪਿਛਲੀ ਵਾਰੀ ਵੀ ਆਪਾਂ ਦੇਖਿਆ ਸੀ ਪ੍ਰੋਪੋਜੀਸ਼ਨ 553 ਜਿਹੜੀ ਸੀ ਉਹਨੂੰ ਲੈ ਕੇ ਕਿੰਨਾ ਰੌਲਾ ਰੱਪਾ ਪਿਆ ਸੀ, ਸੈਬੋਟਾਜ ਵੀ ਕੀਤਾ ਗਿਆ ਸੀ ਵਿੱਚ। ਹੁਣ ਇਹ ਬਿੱਲ ਮੈਂ ਕਲੀਅਰ ਕਰਦਾ ਬਹੁਤ ਸਾਰੇ ਲੋਕਾਂ ਨੂੰ ਵੀ ਕੀ ਅਮੈਂਡਮੈਂਟ ਹੈਗੀਆਂ। ਇਹਦੇ ਵਿੱਚ ਇਹ ਹੈਗਾ ਵੀ ਜੇ ਤੁਸੀਂ 2 ਸਟ੍ਰਾਈਕ ਦਾ ਗ੍ਰੇਸ ਪੀਰੀਅਡ ਦਿੱਤਾ ਜਾਊਗਾ ਜੇ ਕੋਈ ਚੋਰੀ ਕਰਦਾ ਜਾਂ ਰੋਬਰੀ ਕਰਦਾ, ਕੁਛ ਵੀ। ਪਹਿਲੇ 2 ਆਫੈਂਸਿਸ ਮਿਸਡਮੀਨਰ ਹੋਣਗੇ। ਥਰਡ ਟਾਈਮ ਮੈਂਡੇਟਰੀ ਉਹਨਾਂ ਦੀ ਟ੍ਰੀਟਮੈਂਟ ਹੋਊਗੀ, ਡਰੱਗ ਰਿਲੇਟਡ ਕ੍ਰਾਈਮ, ਜੇ ਉਹ ਡਰੱਗ ਯੂਜ਼ ਕਰਦੇ ਆ, ਕਿਸੇ ਤਰ੍ਹਾਂ ਦੀ ਫੈਂਟਲੀਨ ਯੂਜ਼ ਕਰਦੇ ਹੈਗੇ ਆ, ਤੇ ਚੌਥੇ ਟਾਈਮ ਤੇ ਜਾ ਕੇ ਉਹਨਾਂ ਦੇ ਫੈਲਨੀ ਚਾਰਜਸ ਲੱਗਣਗੇ। ਸੋ ਕੁਝ ਆਰਗੇਨਾਈਜੇਸ਼ਨਸ ਨੇ ਪੈਸੇ ਵੀ ਇਕੱਠੇ ਕਰਕੇ ਦਿੱਤੇ ਹੈਗੇ ਆ ਇਸ ਬਿੱਲ ਨੂੰ ਲਿਆਉਣ ਦੇ ਲਈ, ਤਾਂ ਕਿ ਘੱਟੋ ਘੱਟ ਇਹਦਾ ਜਿਹੜਾ ਆਪਣੇ ਭੈਣ ਭਰਾ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਇੰਨੇ ਘਬਰਾਏ ਹੋਏ ਆ, ਇੰਨੀਆਂ ਰੋਬਰੀਆਂ ਹੁੰਦੀਆਂ, ਇੰਸ਼ੋਰੈਂਸ ਕੰਪਨੀਆਂ ਦਾ ਧੂੰਆਂ ਨਿਕਲਿਆ ਹੋਇਆ ਆ ਤੇ ਇੰਸ਼ੋਰੈਂਸਾਂ ਕੈਲੀਫੋਰਨੀਆ ਤੋਂ ਭੱਜ ਰਹੀਆਂ ਵੀ ਇਸ ਨੂੰ ਅਮੈਂਡ ਕੀਤਾ ਜਾਵੇ। ਸਭ ਤੋਂ ਜਿਹੜੀ ਮੇਨ ਚੀਜ਼ ਹੈਗੀ ਆ, ਬਿਲਕੁਲ ਇਹ ਜਿਹੜੇ ਕਰ ਰਹੇ ਵਧੀਆ ਆ, ਅਮੈਂਡ ਵੀ ਕਰਨਾ ਚਾਹੀਦਾ। ਸਾਨੂੰ ਜਿੰਨੇ ਵੀ ਕੈਲੀਫੋਰਨੀਆ ਦੇ ਹਰ ਇੱਕ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਆ। ਉਹ ਬਹੁਤ ਸਾਰੇ ਇਨਵੋਲਵ ਵੀ ਆ, ਖਾਸ ਕਰਕੇ ਸੈਨ ਡੀਗੋ ਕਾਉਂਟੀ ਦੇ, ਸੈਕਰਾਮੈਂਟੋ ਕਾਉਂਟੀ ਦੇ, ਵੀ ਭਾਈ ਤੁਸੀਂ ਇਹਨਾਂ ਤੇ ਚਾਰਜਸ ਵੀ ਲਾਉਂਗੇ ਕਿ ਨਹੀਂ। ਇਹ ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਟੈਕਸਸ ਸਟੇਟ ਦੇ ਵਿੱਚ $2500 ਆ ਚੋਰੀ ਦਾ। ਜੇ $2500 ਤੋਂ ਥੱਲੇ ਕਰਦੇ ਆ ਤਾਂ ਕੁਛ ਨਹੀਂ ਕਰਦੇ, ਵੀ ਮਿਸਡਮੀਨਰ ਚਾਰਜ ਲੱਗਦੇ। ਪਰ ਤੁਸੀਂ ਕਦੇ ਟੈਕਸਸ ਸਟੇਟ ਸੁਣਿਆ ਵੀ ਉੱਥੇ ਜਿਹੜੀ ਆ ਸਮੈਸ਼ ਐਂਡ ਗ੍ਰੈਬ ਹੋਇਆ ਹੋਵੇ, ਜਾਂ ਬਹੁਤ ਜ਼ਿਆਦੀਆਂ ਰੋਬਰੀਆਂ ਹੋਈਆਂ ਹੋਣ? ਕਾਰਨ ਕੀ ਆ ਵੀ ਟੈਕਸਸ ਸਟੇਟ ਦੇ ਵਿੱਚ ਜਿੰਨੀਆਂ ਵੀ ਕਾਉਂਟੀਜ਼ ਆ, ਉਹਨਾਂ ਦੇ ਸਾਰੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ, ਉਹ ਪੂਰੇ ਠੋਕ ਕੇ ਉਹਨਾਂ ਦੇ ਉੱਤੇ ਕੇਸ ਪਾਉਂਦੇ ਆ, ਉਹਨਾਂ ਨੂੰ ਅੰਦਰ ਕਰਦੇ ਹੈਗੇ ਆ। ਕੈਲੀਫੋਰਨੀਆ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ, ਇਹ ਤਾਂ ਇਹ ਕਹਿੰਦੇ ਆ ਵੀ ਤੁਸੀਂ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੋ ਰਿਹਾ। ਖਾਸ ਕਰਕੇ ਅਲਾਮੀਡਾ ਕਾਉਂਟੀ ਲੈ ਲਓ, ਤੁਸੀਂ ਕੰਟਰਾ ਕੋਸਟਾ ਕਾਉਂਟੀ ਲੈ ਲਓ, LA ਦੀਆਂ ਕਾਉਂਟੀਜ਼ ਲੈ ਲਓ, ਹਨਾ। ਕਿੰਨਾ ਜ਼ਿਆਦਾ ਜਿਹੜਾ ਬੁਰਾ ਹਾਲ ਹੈ, ਕਿਉਂਕਿ ਡਿਸਟ੍ਰਿਕਟ ਅਟਾਰਨੀ ਜਿਹੜੇ ਆ ਉਹ ਉਹਨਾਂ ਨੂੰ ਅੰਦਰ ਕਰਨ ਲਈ ਰਾਜੀ ਨਹੀਂ ਹੈਗੇ। ਪ੍ਰੋਪੋਜੀਸ਼ਨ 47 10 ਸਾਲ ਪਹਿਲਾਂ ਲਿਆਂਦੀ ਤਾਂ ਇਸ ਕਰਕੇ ਸੀ ਵੀ ਜੇਲ੍ਹਾਂ ਭਰੀਆਂ ਪਈਆਂ ਆ, ਵੀ ਸਾਡਾ ਖਰਚਾ ਗਵਰਨਮੈਂਟ ਦਾ ਬਹੁਤ ਹੋ ਰਿਹਾ ਆ ਤੇ ਇਹਨਾਂ ਨੂੰ ਜਿਹੜਾ ਬਾਹਰ ਕੱਢੋ, ਤਾਂ ਕਰਕੇ ਜਿਹੜਾ $950 ਤੱਕ ਰੱਖਿਆ ਗਿਆ ਸੀ ਚੋਰੀ ਦਾ, ਵੀ ਉਹ ਮਿਸਡਮੀਨਰ ਹੋਊਗਾ। ਪਰ ਉਹ ਚਲ ਗਿਆ ਟੋਟਲੀ ਜਿਹੜਾ ਉਹਦੇ ਉਲਟ। ਸੋ ਬਿਲਕੁਲ ਸਿਗਨੇਚਰਾਂ ਦੇ ਵੀ ਜਿੱਥੇ ਜਿੱਥੇ ਸਿਗਨੇਚਰ ਡਰਾਈਵ ਹੋ ਰਹੇ ਆ, ਸਿਗਨੇਚਰ ਡਰਾਈਵ ਵੀ ਕਰੋ। ਤੇ ਇਲੈਕਸ਼ਨ ਦੇ ਵਿੱਚ ਇਹ ਅਮੈਂਡਮੈਂਟ ਆਣੀ ਆ ਤੇ ਉਸ ਅਮੈਂਡਮੈਂਟ ਦੇ ਵਿੱਚ ਵੀ ਸਾਥ ਦਿਓ, ਹਾਂ ਦੇ ਹੱਕ ਦੇ ਵਿੱਚ ਵੀ ਅਮੈਂਡਮੈਂਟ ਹੋਣੀ ਚਾਹੀਦੀ ਆ। ਪਰ ਨਾਲ ਦੀ ਨਾਲ ਜਿੰਨੇ ਵੀ ਆਪਣੇ ਕੈਲੀਫੋਰਨੀਆ ਦੇ ਵਿੱਚ ਵੋਟਰਸ ਆ, ਉਹਨਾਂ ਨੂੰ ਮੈਂ ਆਪਣੇ ਵੱਲੋਂ ਜ਼ਰੂਰ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਦਾ ਵੀ ਜਿਹੜਾ ਤੁਹਾਡੇ ਏਰੀਏ ਦਾ ਡਿਸਟ੍ਰਿਕਟ ਅਟਾਰਨੀ ਆ, ਉਹ ਇਲੈਕਸ਼ਨ ਲਈ ਹੁਣ ਖੜਾ ਆ ਨਵੰਬਰ 'ਚ, ਉਹਨਾਂ ਨਾਲ ਗੱਲ ਜ਼ਰੂਰ ਕਰੋ ਵੀ ਭਾਈ ਤੁਹਾਡਾ ਕੀ ਸਟੈਂਡ ਹੋਊਗਾ, ਤੁਸੀਂ ਚਾਰਜ ਕਰੋਗੇ ਕਿ ਨਹੀਂ। ਸਿਰਫ 1-2 ਡਿਸਟ੍ਰਿਕਟ ਅਟਾਰਨੀ ਆ ਜਿਹੜੇ ਓਪਨਲੀ ਬੋਲਦੇ ਹੈਗੇ ਆ। ਐਲਡਰਾਡੋ ਕਾਉਂਟੀਅਲ ਦਾ ਇੱਕ, ਮੈਂ ਉਹਦਾ ਨਾਮ ਭੁੱਲ ਗਿਆ, ਸੈਕਰਾਮੈਂਟੋ ਦੇ ਆ, ਜਾਂ ਸੈਨ ਡੀਗੋ ਕਾਉਂਟੀ ਦੇ। ਬਾਕੀ ਜਿਹੜੇ ਆ ਉਹ ਇੰਨੇ ਜ਼ਿਆਦਾ ਜਿਹੜੇ ਪ੍ਰੋਗਰੈਸਿਵ ਬਣੇ ਹੋਏ ਹੈਗੇ ਆ, ਉਹ ਕੁਛ ਕਰਕੇ ਰਾਜੀ ਨਹੀਂ ਹੈਗੇ ਤੇ ਲੋਕਾਂ ਦੀਆਂ ਜਿਹੜੀਆਂ ਚੀਕਾਂ ਘਟਾਈਆਂ ਪਈਆਂ, ਧੜਾ ਧੜ ਜਿਹੜੇ ਬਿਜ਼ਨੈਸਸ ਬੰਦ ਹੋ ਰਹੇ ਆ। ਤੁਸੀਂ ਰੋਜ਼ ਸਾਡੇ ਤੋਂ ਖਬਰਾਂ ਸੁਣਦੇ ਹੀ ਆ ਕਿਸ ਤਰ੍ਹਾਂ ਓਕਲੈਂਡ ਦੇ ਵਿੱਚ ਈਵਨ ਹੁਣ ਤਾਂ ਰੈਸਟੋਰੈਂਟਾਂ ਵੀ ਜਿਹੜੇ ਆ ਬੰਦ ਕਰਕੇ ਚਲੇ ਗਏ। ਇਨ ਐਂਡ ਆਊਟ, ਡੈਨੀਜ਼, ਟਾਕੋ ਬੈਲ ਵਰਗੇ ਵੀ ਕਹਿੰਦੇ ਅਸੀਂ ਜਿਹੜੇ ਇਨਸਾਈਡ ਤੁਸੀਂ ਬੈ ਕੇ ਖਾ ਨਹੀਂ ਸਕਦੇ, ਹੁਣ ਤਾਂ ਬਸ ਡਰਾਈਵ ਥਰੂ ਹੀ ਹੋਊਗਾ। ਸੋ ਉਹ ਵੀ ਕੀ ਕਰਨ, ਇੰਨਾ ਕੁਛ ਜਿਹੜਾ ਰੋਬਰੀਆਂ ਵਧੀਆਂ ਆ। ਸੋ ਜਿੱਥੇ ਜਿੱਥੇ ਵੀ ਸਿਗਨੇਚਰ ਡਰਾਈਵ ਹੋ ਰਹੀ ਆ, ਵੱਧ ਕੇ ਸਾਥ ਦਿਓ।
ਨਾਲ ਦੀ ਨਾਲ ਇਲੈਕਸ਼ਨ ਦੇ ਵਿੱਚ ਡੀਏ ਜਿਹੜੇ ਆ ਡਿਸਟ੍ਰਿਕਟ ਅਟਾਰਨੀਜ਼ ਉਹ ਵੀ ਦੇਖੋ ਵੀ ਇਹ ਸਟੈਂਡ ਕਿੱਦਾਂ ਦਾ ਲੈਣਗੇ। ਜੀ ਵਾਲਮਾਰਟ ਤੇ ਟਾਰਗੇਟ ਇਸ ਟਾਈਮ ਇਹ ਦੋ ਯੂਐਸ ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਰੀਟੇਲ ਚੇਨਸ ਆ ਉਹ ਇਸ ਮੈਜਰ ਨੂੰ ਅਮੈਂਡ ਕਰਨ ਦੇ ਵਿੱਚ ਮੇਜਰ ਫੰਡਰ ਦੇ ਤੌਰ ਦੇ ਉੱਤੇ ਉਹ ਆਏ ਆ। ਇਹ ਦੋਨੋਂ ਹੀ ਕੰਪਨੀਆਂ ਡੋਨੇਟ ਕਰ ਰਹੀਆਂ ਆ ਤਾਂ ਜੋ ਕਹਿੰਦੇ ਵੀ ਕੁਆਲੀਫਾਈ ਕਰ ਸਕੇ ਇਹ ਜਿਹੜਾ ਮੈਜਰ ਆ ਬੈਲਟ ਦੇ ਲਈ ਨਵੰਬਰ ਦੇ ਵਿੱਚ। ਸੋ 950 ਵਾਲੀ ਰਕਮ ਨਹੀਂ ਘਟਣੀ, ਉਹ ਉੱਥੇ ਦੀ ਉੱਥੇ ਹੀ ਰਹਿਣੀ ਆ। ਬਸ ਇਹ ਕਹਿ ਰਹੇ ਆ ਵੀ ਜਿਹੜੇ ਨਾਨ ਵਾਇਲੈਂਟ ਪ੍ਰੋਪਰਟੀ ਕ੍ਰਾਈਮ ਸੀਗੇ ਜਦੋਂ ਵੈਲਿਊ 950 ਤੋਂ ਪਾਰ ਨਹੀਂ ਸੀ ਹੁੰਦੀ ਉਹਨੂੰ ਮਿਸਡਮੀਨਰ ਦੇ ਵਿੱਚ ਜਿਹੜਾ ਉਹ ਕਰਨਾ ਆ। ਸੋ ਇਹ ਸਾਰੀਆਂ ਚੀਜ਼ਾਂ ਆ। ਐਲਏ ਦਾ ਜਿਹੜਾ ਰਿਵਰ ਸਾਈਡ ਵਾਲਾ ਡਿਸਟ੍ਰਿਕਟ ਅਟਰਨੀ ਆ ਉਹ ਵੀ ਇਸ ਚੀਜ਼ ਦੇ ਵਿੱਚ ਆ। ਸੋ ਇਹ ਪ੍ਰੋਪੋਜੀਸ਼ਨ ਉਦੋਂ 2014 ਜਿੱਦਾਂ ਤੁਸੀਂ ਦੱਸਿਆ ਪਾਸ ਜਿਹੜੀ ਉਹ ਹੋਈ ਸੀਗੀ। ਸੋ 10 ਸਾਲ ਹੋ ਗਏ ਆ ਤੇ ਕਹਿੰਦੇ ਵੀ ਹਾਲਾਤ ਇਸ ਟਾਈਮ ਮਾੜੇ ਪਏ ਆ। ਕਹਿੰਦੇ ਵੀ ਇਹ ਅਮੈਂਡਮੈਂਟ ਆਉਣ ਦੇ ਨਾਲ ਇਵੈਂਚੁਅਲੀ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਆ ਉਹਦੇ ਦੰਦ ਜਿਹੜੇ ਉਹ ਲੱਗ ਜਾਣਗੇ ਤਾਂ ਇਵੈਂਚੁਅਲੀ ਕਿਸੇ ਨੂੰ ਸਜ਼ਾ ਜਿਹੜੀ ਉਹ ਹੋਵੇ, ਇਹ ਜ਼ਰੂਰੀ ਆ। ਕੈਲੀਫੋਰਨੀਆ ਡਿਸਟ੍ਰਿਕਟ ਅਟਰਨੀ ਐਸੋਸੀਏਸ਼ਨ ਵਾਲੇ ਵੀ ਇਸ ਟਾਈਮ ਇਸ ਦੇ ਵਿੱਚ ਇਹ ਸਾਥ ਦੇ ਰਹੇ ਹੈਗੇ ਆ। ਸੋ ਜਿਸ ਦੇ ਵਿੱਚ ਮੇਨ ਕੰਮ ਇਹੀ ਆ ਵੀ ਪ੍ਰੋਪ 47 ਨੂੰ ਰਿਪੀਲ ਕਰਨਾ ਤੇ ਇਹ ਜਿਹੜਾ ਪ੍ਰਪੋਜ਼ਡ ਬੈਲਟ ਮੈਜਰ ਆ ਇਸ ਦਾ ਨਾਮ ਰੱਖਿਆ ਗਿਆ ਆ ਹੋਮਲੈਸਨੈਸ, ਡਰੱਗ ਐਡਿਕਸ਼ਨ, ਥੈਫਟ ਰਿਡਕਸ਼ਨ ਐਕਟ। ਜੀ।